जी अस्सलाम वालेकुम भाईजान, की हाल है? सब ठीक ठाक हो? सज्जन बेली मित्र जिन्ने भी आ ते सत बिस्मिल्लाह ते जी आया नूं जी। अता आबाद लेक यानी कि झील बहुत खूबसूरत है। वो सामने तुहानूं जिहड़े वो कोठे जे नज़र आउण रहे आ वो हैगे ने जिहड़ी लैक्सिस हंजा जिहड़ा इत्थे दा रेस्टोरेंट है वो ਉਹਦੇ ਅਸੀਂ नज़दीक जा रहे हैं। ਇਹ वाला जिहड़ा बिल्कुल किनारे के उत्ते बनया है, बहुत खूबसूरत नज़ारियां दे नाल नज़ारियां तो तुसीं कह सकते हो कि भरिया होया एक खूबसूरत नज़ारा है। और आले दुआले बहुत बड़े बड़े पहाड़ और परले पासे ग्लेशियर ते जिहड़ा भी वादिया हंजा आवे तो वादिया हंजा तो तकरीबन 20-25 किलोमीटर के फासले ते ये जनाब अताबाद झील नूं लाजमी आके इंजॉय करे बच्चों के नाल फैमिली के नाल तुसीं आओ। बहुत ही खूबसूरत नज़ारे ने और पानी इन्ना यख ठंडा है ना, यकीन करो कि हाथ जड़ा ना तुसी एक मिनट भी हाथ जड़ा तुसी इहदे विच नहीं रख सकते। मैं तुहानूं दसना, देखो जरा गौर करियो तुसी, ये इन्ना ठंडा पानी है कि ज़बरदस्त। और पुछया सी सलमान भाई जिहड़े साडे ड्राइवर ने इस कश्ती के, उन्होंने दसिया जी कि तुसी पानी पी नहीं सकते, पानी पी सकते सॉरी, कहता असीं यही पानी पी तो साफ सुथरा पानी। हाँ जी हाँ जी हाँ जी हाँ जी। शाह साहब ने कैमरा मैन फराए सर अंजाम दे रहे हैं और माशाल्लाह बहुत अच्छा जी। कैसा फील कर रहे हो शाह भाई? जी अल्हम्दुलिल्लाह सर, ये तो कुदरती नज़ारों पंजाबी दसो, पंजाबी जी। अच्छा भाईजान, ये अल्लाह ताला दे हसीन नज़ारे हैं जो एक खूब खास हसीन नज़ारा है जी। ते सारे दोस्तों अच्छा ਤੁਸੀਂ ਤੁਹਾਡਾ ਕੀ ਯਾਰ ਦੇਖਣ ਇੱਥੇ ਦੀ ਬਾਸ ਜੀ ਅੱਲਾਹ ਪਾਕ ਦੇ ਨਜ਼ਾਰੇ ਨੇ, ਇਹ ਅੱਲਾਹ ਦੀਆਂ ਰਹਿਮਤਾਂ ਵੀ ਕੀ ਬਾਤ ਹੈ। ਇਨਸਾਨ ਨੂੰ ਜੀ ਝੀਲ ਬਾਰੇ ਜੀ ਅਸੀਂ ਪੁੱਛਿਆ ਸੀ, ਕਹਿੰਦੇ ਸੀ 2010 ਦੇ ਵਿੱਚ ਨਾ ਜੀ ਇਹ ਪਹਾੜੀ ਦੇ ਉੱਪਰ ਹੈ ਵਾ ਜੀ ਤੇ ਉੱਪਰ ਅਤਾਬਾਦ ਇੱਕ ਆਬਾਦੀ ਹੁੰਦੀ ਸੀ, ਗਾਉਂ ਸੀ, ਪਿੰਡ ਸੀ। ਹਾਂਜੀ ਉਹ ਨਾ ਜੀ ਕੋਈ ਹਾਦਸਾਤੀ ਤੌਰ ਤੇ ਜਾਂ ਕੋਈ ਜ਼ਲਜ਼ਲਾ ਆਇਆ ਜਾਂ ਕੋਈ ਸਲਾਬ ਆਇਆ ਕੋਈ ਇਸ ਤਰ੍ਹਾਂ ਨਾ ਉਹ ਗਿਰ ਗਿਆ, ਯਾਨੀ ਕਿ ਨੀਚੇ ਨਾ ਜੀ ਸਾਰਾ ਤਬਾਹ। 517 ਖਾਨਦਾਨ ਦੱਸਦੇ ਨੇ। ਉਸ ਤੋਂ ਬਾਅਦ ਕੁਦਰਤੀ ਤੌਰ ਤੇ 2010 ਤੋਂ ਬਾਅਦ ਇਹ ਜਿਹੜੀ ਝੀਲ ਹੈ ਨਾ ਜੀ ਇਹ ਵਜੂਦ ਵਜੂਦ ਚਾਹੀਏ ਜੀ। ਗਲੇਸ਼ੀਅਰ ਪਿਘਲ ਕੇ ਹੁਣ ਦੀ ਗਵਰਨਮੈਂਟ ਦੀ ਤੋਜਾ ਜੀ ਪੂਰੀ, ਕਹਿੰਦੇ ਜੀ ਦੀ ਉਮਰ ਥੋੜੀ ਜਿਹੜੇ ਇੱਥੇ ਦੇ ਮੁਕਾਮੀ ਬੰਦੇ ਨੇ ਕਹਿੰਦੇ ਨੇ ਜੀ ਵੀ ਇਹ ਇੱਥੇ ਡੈਮ ਬਣ ਜਾਏ ਤੇ ਫਿਰ ਇਹਦੀ ਜਿਹੜੀ ਹੈ ਨਾ ਜੀ ਮੁੱਦਤ ਵੱਧ ਸਕਦੀ ਹੈ ਤੇ ਗਵਰਨਮੈਂਟ ਵੀ ਇਸ ਚੀਜ਼ ਤੇ ਕੰਮ ਕਰਨਾ ਚਾਹ ਰਹੀ ਹੈ ਜੀ ਤੇ ਇਨਸ਼ਾਅੱਲਾ ਪਾਕਿਸਤਾਨੀ ਗਵਰਨਮੈਂਟ ਕਰੇਗੀ, ਇੱਥੇ ਡੈਮ ਬਣੇਗਾ, ਇਹ ਇਲਾਕਾ ਹੋਰ ਤਰੱਕੀ ਕਰੇਗਾ ਜੀ। ਇਨਸ਼ਾਅੱਲਾ ਜੀ, ਬਹੁਤ ਇਨਸ਼ਾਅੱਲਾ। ਸੋਹਣਾ ਬਹੁਤ ਸੋਹਣਾ। ਕਿੰਨੀ ਦਫਾ ਆਉਣਾ ਚਾਹੀਦਾ ਬੰਦੇ ਨੂੰ ਸਾਲ ਚ ਇੱਥੇ? ਇੱਕ ਦਫਾ ਤਾਂ ਲਾਜ਼ਮੀ ਹੋਣਾ ਚਾਹੀਦਾ। ਪੂਰੀ ਜ਼ਿੰਦਗੀ ਚ ਲਾਜ਼ਮੀ ਆਉਣਾ। ਦੇਖੋ ਨਾ ਜੀ ਕਿ 11 ਮਹੀਨੇ ਜੇ ਬੰਦਾ ਕੰਮ ਕਰਦਾ ਹੈ, ਉਸ ਤੇ ਦੁਨੀਆ ਇੱਕ ਚ ਮਹੀਨਾ ਦੇ ਵਿੱਚ ਕੋਈ ਇੱਕ ਹਫਤਾ ਤੇ ਆਪਣੇ ਲਈ ਕਰਨਾ ਚਾਹੀਦਾ ਤੇ ਕੋਈ ਨਹੀਂ ਮਹਿੰਗਾ। ਸਿੰਗਲ ਫੈਮਿਲੀ ਨਾਲ ਵੀ ਬੰਦਾ ਆਏ ਨਾ ਜੀ ਹਫਤੇ ਦਾ ਟੂਰ ਬਣਾ ਕੇ ਤੇ ਉਹ ਕਹਿ ਲਓ ਕਿ ਜੀ ਕਿ 1 ਲੱਖ ਰੁਪਏ ਦੇ ਵਿੱਚ 8 ਦਿਨ ਦਾ ਬਜਟ ਆਪਣਾ ਬਣਾ ਕੇ ਨਾ ਜੀ ਅਸਲ ਪੈਟਰੋਲ ਮਾਰਦਾ ਜੀ। ਪੈਟਰੋਲ ਮਹਿੰਗਾ ਜਿੱਥੇ 250 इमरान खान आऊगा पेट्रोल सस्ता करूगा इंशाल्लाह। 150 ਰੁਪਏ 125 ਰੁਪਏ ਪੈਟਰੋਲ ਹੋਏ ਨਾ ਜੀ इंशाल्लाह हो जाएगा। ਤੇ ਫਿਰ ਤੇ ਕਿਆ ਹੀ ਬਾਤ ਹੈ। इमरान खान जिंदाबाद नारा ला दिया। ਜਿੰਨਾ ਤੁਹਾਡਾ ਰਹਿਣ ਦਾ ਖਾਣ ਪੀਣ ਦਾ 8 ਦਿਨ ਦਾ ਖਰਚਾ ਨਾ ਜੀ ਉਸ ਤੋਂ ਜ਼ਿਆਦਾ ਤੁਹਾਨੂੰ ਪੈਟਰੋਲ ਪੈ ਜਾਂਦਾ ਜੀ। ਪੈਟਰੋਲ ਪੈਂਦਾ ਇਹ ਜੀ ਸਮੁੰਦਰ ਦੇ ਵਿੱਚ ਹੀ ਨਾ ਨਿੱਕੇ ਨਿੱਕੇ ਦਰਖਤ ਜਿਹੜੇ ਬਾਹਰ ਨੂੰ ਆਉਣ ਰਹੇ ਆ, ਇਹ ਵੀ ਇੱਕ ਕੁਦਰਤੀ ਨਜ਼ਾਰਾ ਹੈ ਜੀ। ਦਰਖਤਾਂ ਦੇ ਵਿੱਚ ਜੀ ਵਿੱਚੋਂ ਲੰਘ ਕੇ ਜਾਣਾ ਜੀ। ਇਹ ਜਨਾਬ ਕਿਰਾਏ ਬੜੇ ਆ, ਇਹ 3000 ਰੁਪਈਆ ਸਾਡੇ ਕੋਲ ਨਾ 20 ਮਿੰਟ ਦਾ ਲਿਆ। ਅੱਗੇ ਸਿੰਗਲ ਜਿਹੜੀ ਅਸੀਂ ਰਾਈਡ ਲਈਏ ਉਹਨਾਂ ਸਾਡੇ ਕੋਲ 1500 ਰੁਪਈਆ ਸਾਡੇ ਕੋਲ ਉਹਨਾਂ ਨੇ ਲਿਆ ਸਿੰਗਲ ਰਾਈਡ ਦਾ ਨਾ, 1500 ਰੁਪਈਆ 5 ਮਿੰਟ ਦਾ। ਕਿਹੜਾ? ਲੈਕਸਿਸ ਹੰਜ਼ਾ। ਤੇ ਇੱਥੇ ਨਾ ਆਪਣੀਆਂ ਆਪਣੀਆਂ ਕਸ਼ਤੀਆਂ ਲਿਆਓ ਤੇ 100 ਰੁਪਇਆ ਲੈ ਕੇ ਸਵਾਰੀਆਂ ਢੋਈਏ। 20,000 ਤੋਂ 50,000 ਰੁਪਇਆ ਲੈਕਸਿਸ ਹੰਜ਼ਾ ਦਾ ਜਿਹੜਾ ਰੈਂਟ ਹੈ ਜੀ। ਆਹ ਲੈਕਸਿਸ ਹੰਜ਼ਾ ਜੀ, ਉਹਦਾ ਤੁਹਾਨੂੰ ਦੂਰੋਂ ਨਜ਼ਾਰਾ ਕਰਾਇਆ ਸੀਗਾ। ਪੈਸੇ ਪੂਰੇ ਹੋ ਗਏ ਜੀ। ਥੱਲੇ ਪੱਥਰ ਆ ਗਿਆ ਕੋਈ, ਜੰਪ ਆਇਆ ਸੀ, ਬ੍ਰੇਕਰ ਆਇਆ ਤਾਂ ਸਪੀਡ ਬ੍ਰੇਕਰ ਆਇਆ ਸੀ ਜੀ। ਇੱਕ ਝੀਲ ਦੇ ਵਿੱਚ ਕਸ਼ਤੀ ਥੋੜੀ ਹਿੱਲੀ ਆ। ਆ ਇੱਕ ਹੋਰ ਹੋਟਲ ਬਣ ਰਿਹਾ ਇੱਧਰਲੇ ਪਾਸੇ ਜੀ, ਆਇਆ ਨੂੰ ਹੋਟਲ
ਬਹੁਤ ਅੱਛਾ ਬੰਦੇ ਬੰਦੇ ਮਾਰ ਹੋਟਲ ਹੈ। ਜੀ ਬਾਹਰ ਆਈ 20,000 ਤੋਂ 50,000 ਦਾ ਕਿਰਾਇਆ ਹੈ ਜੀ। 20 ਤੋਂ 50,000 20 ਤੋਂ 50,000 ਉਹ ਦੇਖੋ ਇੱਕ ਬੰਦਾ, ਮੇਰਾ ਖਿਆਲ ਆ ਕਿ ਬੰਦੇ ਨੂੰ ਕਾਹਲੀ ਲੱਗਦੀ ਹੈ ਸ਼ਾਇਦ, ਪੇਟ ਖਰਾਬ ਹੈ, ਜਲਦੀ ਪਹੁੰਚਣਾ ਚਾਹ ਰਿਹਾ ਕਿਤੇ। ਆਸਿਆਂ ਨੂੰ ਭੁੱਲ ਗਏ ਅਸੀਂ ਮੇਰੇ ਕੋਲ ਦਿਲ ਨੂੰ ਕਿਵੇਂ ਦਿਲਾਸੀ ਰੱਖਾ ਸਾਹਿਬ ਬੇਸਿਕਲੀ ਸੁਨਿਆਰਾ ਫੈਮਿਲੀ ਨਾਲ ਦੇ ਵਿੱਚ ਥੋੜੇ ਥੋੜੇ ਖਾਨ ਸਾਹਿਬ ਵੀ ਹੈ। ਦਿਲ ਕਰਦਾ ਆਜਾ ਸਜਣਾ